ਅਗਲੀਆਂ ਖਬਰਾਂ ਵੱਲ ਚੱਲੀਏ ਤੇ ਮਿਨੇਸੋਟਾ ਦੇ ਜਿਹੜੇ ਗਵਰਨਰ ਆ ਟਿਮ ਵਾਲਜ਼ ਉਹਨਾਂ ਨੇ ਆਪਣੀ ਜਿਹੜੀ ਰੀ-ਇਲੈਕਸ਼ਨ ਬਿਡ ਆ ਉਸ ਨੂੰ ਡ੍ਰੌਪ ਕਰ ਦਿੱਤਾ ਹੈਗਾ। 2026 ਦੇ ਵਿੱਚ ਗਵਰਨਰ ਦੇ ਲਈ ਉਹਨਾਂ ਨੇ ਫਿਰ ਜਿਹੜੀ ਇਲੈਕਸ਼ਨ ਲੜ ਰਹੇ ਸੀ, ਪਰ ਜਿੰਨਾ ਕੁ ਫਰਾਡ ਜੋ ਮਿਨੇਐਪਲਸ ਦੇ ਵਿੱਚ ਆਪਾਂ ਦੇਖਿਆ ਆ, ਮਿਨੇਸੋਟਾ ਜਿਹੜੀ ਸਟੇਟ ਦੇ ਵਿੱਚ ਉਹਨੂੰ ਲੈ ਕੇ ਜੋ ਐਕਸਪੋਜ਼ ਹੋਏ ਆ, ਸੋ ਗਵਰਨਰ ਦੇ ਕੋਲ ਕੋਈ ਥਾਂ ਨਹੀਂ ਬਚਿਆ ਵੀ ਉਹ ਇਲੈਕਸ਼ਨ ਨੂੰ ਲੜ ਸਕੇ। ਪਰ ਉਹਨਾਂ ਨੇ ਇਹ ਕਿਹਾ ਵੀ ਮੈਂ ਆਪਣੇ ਜਿਹੜੇ ਮੇਰੇ ਮਿਨੇਸੋਟਾ ਦੇ ਰੈਜ਼ੀਡੈਂਟਸ ਆ, ਮੈਂ ਉਹਨਾਂ ਲਈ ਫਾਈਟ ਕਰੂੰਗਾ ਕਿਉਂਕਿ ਜਿਹੜੇ ਇਨਵੈਸਟੀਗੇਸ਼ਨ ਚੱਲ ਰਹੀ ਆ ਹੁਣ ਗਵਰਨਰ ਦੀ ਵੀ, ਤੇ ਹੋਰ ਬਹੁਤ ਸਾਰੀਆਂ ਏਜੰਸੀਜ਼ ਦੀਆਂ ਕਿਸ ਤਰ੍ਹਾਂ ਜਿਹੜਾ ਆ ਮਿਲੀਅਨਸ ਆਫ ਡਾਲਰ ਜਿਹੜਾ ਆ ਉੱਥੇ ਫਰਾਡ ਹੋਇਆ ਆ ਚਾਈਲਡ ਕੇਅਰ ਦੇ ਵਿੱਚ, ਜਿਹੜੇ ਕਈ ਝੂਠੇ ਚਾਈਲਡ ਕੇਅਰ ਸੈਂਟਰ ਬਣਾਏ ਹੋਏ ਸੀਗੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਕ੍ਰੈਕਡਾਊਨ ਸ਼ੁਰੂ ਕੀਤਾ ਟਵਿਨ ਸਿਟੀਜ਼ ਦੇ ਵਿੱਚ, ਮਲਟੀਪਲ ਇਨਵੈਸਟੀਗੇਸ਼ਨ ਚੱਲ ਰਹੀਆਂ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੀ ਇਨਵੋਲਵ ਆ, FBI ਵੀ ਇਨਵੋਲਵ ਆ, ਬਹੁਤ ਸਾਰੇ ਇਨਵੋਲਵ ਆ। ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਇੱਕ ਕੰਜ਼ਰਵੇਟਿਵ ਇਨਫਲੂਐਂਸਰ ਦੀ ਜਿਹੜੀ ਵੀਡੀਓ ਆ, ਉਹ ਬੜੀ ਵਾਇਰਲ ਹੋਈ ਸੀ ਵੀ ਕਿਸ ਤਰ੍ਹਾਂ ਜਿਹੜੇ ਡੇ ਕੇਅਰ ਸੈਂਟਰਸ ਆ ਉਹ ਗਵਰਨਮੈਂਟ ਦੀ ਫੰਡਿੰਗ ਲੈ ਰਹੇ ਹੈਗੇ ਆ ਤੇ ਉੱਥੇ ਸਟੂਡੈਂਟ ਹੀ ਕੋਈ ਹੈ ਨਹੀਂ, ਬੰਦ ਹੈਗੇ ਆ। ਬਾਅਦ ਦੇ ਵਿੱਚ ਕੋਸ਼ਿਸ਼ ਵੀ ਉਹਨੇ ਕੀਤੀ ਵੀ ਨਹੀਂ ਜੀ ਉਦਣ ਛੁੱਟੀ ਸੀ, ਆਹ ਸੀ, ਉਹ ਸੀ। ਸੋ ਫੈਡਰਲ ਪ੍ਰੋਸੀਕਿਊਟਰਸ ਐਸਟੀਮੇਟ ਕਰ ਰਹੇ ਆ, ਕਹਿੰਦੇ ਭਈ ਦਰਜਨਾਂ ਦੇ ਕਰੀਬ ਜਿਹੜੇ ਪ੍ਰੋਗਰਾਮ ਆ ਮਿਨੇਸੋਟਾ ਸਟੇਟ ਦੇ ਵਿੱਚ ਜਿਨ੍ਹਾਂ ਨੂੰ ਫੈਡਰਲ ਫੰਡਿੰਗ ਦਿੱਤੀ ਗਈ ਸੀ, ਉਹ 9 ਬਿਲੀਅਨ ਡਾਲਰ ਦੇ ਕਰੀਬ ਲੱਗਦੀ ਹੈਗੀ ਆ। ਸੋ ਟਿਮ ਵਾਲਜ਼ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਭਈ ਜਿਹੜਾ ਇਹ ਸਾਰੇ ਕਾਸੇ ਨੂੰ ਲੈ ਕੇ ਮੈਂ ਜਿਹੜੀ ਆ ਇਲੈਕਸ਼ਨ ਮੇਰੀ ਰੀ-ਇਲੈਕਸ਼ਨ ਬਿਡ ਹੈਗੀ ਆ ਗਵਰਨਰ ਦੇ ਲਈ, ਉਸ ਨੂੰ ਬੰਦ ਕਰਨ ਜਾ ਰਹੇ ਆ ਤੇ ਐਵਰੀ ਮਿੰਟ ਤੇ ਹਰ ਇੱਕ ਮਿੰਟ ਮੈਂ ਆਪਣੇ ਜਿਹੜੇ ਪੋਲੀਟੀਕਲ ਇੰਟਰਸਟ ਹੈਗੇ ਆ, ਉਹਨਾਂ ਨੂੰ ਤੇ ਆਪਣੇ ਲੋਕਾਂ ਨੂੰ ਜਿਹੜੇ ਬਚਾਉਣ ਦੇ ਲਈ ਜਿਹੜਾ ਆ ਫਾਈਟ ਕਰੂੰਗਾ। ਸੋ ਵਾਲਜ਼ ਦੀ ਜਿਹੜੀ ਇਹਨਾਂ ਦੇ ਜਿਹੜੇ ਹੁਣ ਚੈਲੰਜਰ ਹੈਗੇ ਆ, ਉਹ ਇੱਕ ਮਾਈਕ ਪਿੱਲੋ ਦਾ ਜਿਹੜਾ CEO ਮਾਈਕ ਲਿੰਡਨ ਆ, ਇੱਕ ਹਾਊਸ ਸਪੀਕਰ ਲੀਜ਼ਾ ਡੈਮੋਥ ਆ, ਤੇ ਇਸ ਤੋਂ ਬਿਨਾਂ US ਦੇ ਸੈਨੇਟਰ ਐਮੀ ਕਲੋਬਚਰ, ਉਹ ਵੀ ਕਹਿ ਰਿਹਾ ਵੀ ਹੋ ਸਕਦਾ ਉਹ ਅਗਲੀ ਜਿਹੜੀ ਇਲੈਕਸ਼ਨ ਹੋਣੀ ਆ ਮਿਨੇਸੋਟਾ ਦੀ ਗਵਰਨਰ ਦੇ ਲਈ ਉਸ ਰੇਸ ਦੇ ਵਿੱਚ ਆ ਜਾਣ। ਜੀ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਮਿਨੇਸੋਟਾ ਦੇ ਜਿਹੜੇ ਗਵਰਨਰ ਆ ਟਿਮ ਵਾਲਜ਼ ਉਹਨਾਂ ਨੇ ਆਪਣੀ ਜਿਹੜੀ ਰੀ-ਇਲੈਕਸ਼ਨ ਬਿਡ ਆ ਉਸ ਨੂੰ ਡ੍ਰੌਪ ਕਰ ਦਿੱਤਾ ਹੈਗਾ। 2026 ਦੇ ਵਿੱਚ ਗਵਰਨਰ ਦੇ ਲਈ ਉਹਨਾਂ ਨੇ ਫਿਰ ਜਿਹੜੀ ਇਲੈਕਸ਼ਨ ਲੜ ਰਹੇ ਸੀ, ਪਰ ਜਿੰਨਾ ਕੁ ਫਰਾਡ ਜੋ ਮਿਨੇਐਪਲਸ ਦੇ ਵਿੱਚ ਆਪਾਂ ਦੇਖਿਆ ਆ, ਮਿਨੇਸੋਟਾ ਜਿਹੜੀ ਸਟੇਟ ਦੇ ਵਿੱਚ ਉਹਨੂੰ ਲੈ ਕੇ ਜੋ ਐਕਸਪੋਜ਼ ਹੋਏ ਆ, ਸੋ ਗਵਰਨਰ ਦੇ ਕੋਲ ਕੋਈ ਥਾਂ ਨਹੀਂ ਬਚਿਆ ਵੀ ਉਹ ਇਲੈਕਸ਼ਨ ਨੂੰ ਲੜ ਸਕੇ। ਪਰ ਉਹਨਾਂ ਨੇ ਇਹ ਕਿਹਾ ਵੀ ਮੈਂ ਆਪਣੇ ਜਿਹੜੇ ਮੇਰੇ ਮਿਨੇਸੋਟਾ ਦੇ ਰੈਜ਼ੀਡੈਂਟਸ ਆ, ਮੈਂ ਉਹਨਾਂ ਲਈ ਫਾਈਟ ਕਰੂੰਗਾ ਕਿਉਂਕਿ ਜਿਹੜੇ ਇਨਵੈਸਟੀਗੇਸ਼ਨ ਚੱਲ ਰਹੀ ਆ ਹੁਣ ਗਵਰਨਰ ਦੀ ਵੀ, ਤੇ ਹੋਰ ਬਹੁਤ ਸਾਰੀਆਂ ਏਜੰਸੀਜ਼ ਦੀਆਂ ਕਿਸ ਤਰ੍ਹਾਂ ਜਿਹੜਾ ਆ ਮਿਲੀਅਨਸ ਆਫ ਡਾਲਰ ਜਿਹੜਾ ਆ ਉੱਥੇ ਫਰਾਡ ਹੋਇਆ ਆ ਚਾਈਲਡ ਕੇਅਰ ਦੇ ਵਿੱਚ, ਜਿਹੜੇ ਕਈ ਝੂਠੇ ਚਾਈਲਡ ਕੇਅਰ ਸੈਂਟਰ ਬਣਾਏ ਹੋਏ ਸੀਗੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਕ੍ਰੈਕਡਾਊਨ ਸ਼ੁਰੂ ਕੀਤਾ ਟਵਿਨ ਸਿਟੀਜ਼ ਦੇ ਵਿੱਚ, ਮਲਟੀਪਲ ਇਨਵੈਸਟੀਗੇਸ਼ਨ ਚੱਲ ਰਹੀਆਂ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੀ ਇਨਵੋਲਵ ਆ, FBI ਵੀ ਇਨਵੋਲਵ ਆ, ਬਹੁਤ ਸਾਰੇ ਇਨਵੋਲਵ ਆ। ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਇੱਕ ਕੰਜ਼ਰਵੇਟਿਵ ਇਨਫਲੂਐਂਸਰ ਦੀ ਜਿਹੜੀ ਵੀਡੀਓ ਆ, ਉਹ ਬੜੀ ਵਾਇਰਲ ਹੋਈ ਸੀ ਵੀ ਕਿਸ ਤਰ੍ਹਾਂ ਜਿਹੜੇ ਡੇ ਕੇਅਰ ਸੈਂਟਰਸ ਆ ਉਹ ਗਵਰਨਮੈਂਟ ਦੀ ਫੰਡਿੰਗ ਲੈ ਰਹੇ ਹੈਗੇ ਆ ਤੇ ਉੱਥੇ ਸਟੂਡੈਂਟ ਹੀ ਕੋਈ ਹੈ ਨਹੀਂ, ਬੰਦ ਹੈਗੇ ਆ। ਬਾਅਦ ਦੇ ਵਿੱਚ ਕੋਸ਼ਿਸ਼ ਵੀ ਉਹਨੇ ਕੀਤੀ ਵੀ ਨਹੀਂ ਜੀ ਉਦਣ ਛੁੱਟੀ ਸੀ, ਆਹ ਸੀ, ਉਹ ਸੀ। ਸੋ ਫੈਡਰਲ ਪ੍ਰੋਸੀਕਿਊਟਰਸ ਐਸਟੀਮੇਟ ਕਰ ਰਹੇ ਆ, ਕਹਿੰਦੇ ਭਈ ਦਰਜਨਾਂ ਦੇ ਕਰੀਬ ਜਿਹੜੇ ਪ੍ਰੋਗਰਾਮ ਆ ਮਿਨੇਸੋਟਾ ਸਟੇਟ ਦੇ ਵਿੱਚ ਜਿਨ੍ਹਾਂ ਨੂੰ ਫੈਡਰਲ ਫੰਡਿੰਗ ਦਿੱਤੀ ਗਈ ਸੀ, ਉਹ 9 ਬਿਲੀਅਨ ਡਾਲਰ ਦੇ ਕਰੀਬ ਲੱਗਦੀ ਹੈਗੀ ਆ। ਸੋ ਟਿਮ ਵਾਲਜ਼ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਭਈ ਜਿਹੜਾ ਇਹ ਸਾਰੇ ਕਾਸੇ ਨੂੰ ਲੈ ਕੇ ਮੈਂ ਜਿਹੜੀ ਆ ਇਲੈਕਸ਼ਨ ਮੇਰੀ ਰੀ-ਇਲੈਕਸ਼ਨ ਬਿਡ ਹੈਗੀ ਆ ਗਵਰਨਰ ਦੇ ਲਈ, ਉਸ ਨੂੰ ਬੰਦ ਕਰਨ ਜਾ ਰਹੇ ਆ ਤੇ ਐਵਰੀ ਮਿੰਟ ਤੇ ਹਰ ਇੱਕ ਮਿੰਟ ਮੈਂ ਆਪਣੇ ਜਿਹੜੇ ਪੋਲੀਟੀਕਲ ਇੰਟਰਸਟ ਹੈਗੇ ਆ, ਉਹਨਾਂ ਨੂੰ ਤੇ ਆਪਣੇ ਲੋਕਾਂ ਨੂੰ ਜਿਹੜੇ ਬਚਾਉਣ ਦੇ ਲਈ ਜਿਹੜਾ ਆ ਫਾਈਟ ਕਰੂੰਗਾ। ਸੋ ਵਾਲਜ਼ ਦੀ ਜਿਹੜੀ ਇਹਨਾਂ ਦੇ ਜਿਹੜੇ ਹੁਣ ਚੈਲੰਜਰ ਹੈਗੇ ਆ, ਉਹ ਇੱਕ ਮਾਈਕ ਪਿੱਲੋ ਦਾ ਜਿਹੜਾ CEO ਮਾਈਕ ਲਿੰਡਨ ਆ, ਇੱਕ ਹਾਊਸ ਸਪੀਕਰ ਲੀਜ਼ਾ ਡੈਮੋਥ ਆ, ਤੇ ਇਸ ਤੋਂ ਬਿਨਾਂ US ਦੇ ਸੈਨੇਟਰ ਐਮੀ ਕਲੋਬਚਰ, ਉਹ ਵੀ ਕਹਿ ਰਿਹਾ ਵੀ ਹੋ ਸਕਦਾ ਉਹ ਅਗਲੀ ਜਿਹੜੀ ਇਲੈਕਸ਼ਨ ਹੋਣੀ ਆ ਮਿਨੇਸੋਟਾ ਦੀ ਗਵਰਨਰ ਦੇ ਲਈ ਉਸ ਰੇਸ ਦੇ ਵਿੱਚ ਆ ਜਾਣ। ਜੀ